नहीं कार्रवाई कादी करनी है, कार्रवाई कादी करनी है। कल एक इनोसेंट बंदा जेल च इन्होंने डकिया सी, उन्होंने छुड़ाया है। कल उस दे विच पुलिस ने लाठी चार्ज किया, कार्रवाई किते कर देनी है। इदां दे बयान नहीं देने चाहिए। वीडियोग्राफी ते जे एक्शन लाओगे फिर दोबारा प्रोटेस्ट होणगे, दोबारा इहो जे काम होणगे। उन्होंने चंगा है भी आपां इस मैटर नूं क्लोज करिए, इहनूं क्लोज करन नाल वधिए। अच्छा बाबा जी, ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਵਿਟਾਂਗੇ ਕਿਸ ਤਰੀਕੇ ਨਾਲ? ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਆ, ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ, ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ, ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਿਦਾਂ? ਸਰਕਾਰ ਮੈਨੂੰ ਲੱਗਦਾ ਪ੍ਰੋਪੇਗੈਂਡੇ 'ਚ ਬਿਜੀ ਹੈ, ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ, ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ, ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ, ਇਹਨੂੰ ਕਬੂਲਦਾ। ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੂਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ। ਦੇਖੋ ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ। ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ। ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ दोनों तरीके ਨਾਲ ਕੀਤਾ ਗਿਆ। देखिए आज जो हुआ है, सच की जीत हुई है। एक झूठा पर्चा था जिसको रद्द किया गया, और उसके बाद हमारे साथी की जो रिहाई हुई है, जो गिरफ्तारी हो गई थी नाजायज़, हम लोग यहाँ पे शुक्राना करने आए हैं। तो मेरी सबसे अपील है कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरीथिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਅੱਗੇ ਦੇਖੋ ਜੋ ਅਸੀਂ ਅੱਗੇ ਕਰਦੇ ਹਾਂ, ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀਆਂ ਦੇ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ ਵੀਡੀਓ। ਦੇਖੋ ਜੇ ਦੋਹਰੇ ਕਾਰਵਾਈ ਹੋਊਗੀ, ਦੋਹਰੇ ਪ੍ਰੋਟੈਸਟ ਹੋ ਜਾਊਗਾ। ਦੋਹਰੇ ਕਾਰਵਾਈ ਹੋ, ਦੋਹਰੇ ਪ੍ਰੋਟੈਸਟ ਹੋਊਗਾ। ਕਿਉਂ ਕਾਰਵਾਈਆਂ ਕਰਨੀਆਂ ਆਪਾਂ? ਸਰਕਾਰ ਨੂੰ ਕਿਸ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ, दोबारा कार्रवाई करेंगे नाजायज, फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती, आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफआईआर लॉन्च की है। ਇਹ ਸਰਕਾਰ ਨੇ ਕੀਤੀ ਹੋ ਸਕਦੀ, ਮੈਨੂੰ ਕੀ ਪਤਾ ਇਸ ਗੱਲ ਜੀ ਲਵਪ੍ਰੀਤ ਨੇ ਕਿਹਾ ਕੁਝ ਵਿੱਚ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕੀਤੀ। ਟੌਰਚਰ ਵਗੈਰਾ ਕੀਤਾ ਗਿਆ। ਦੇਖੋ ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸਾਈਨ ਕਰਾਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ, ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਨਹੀਂ। ਭਾਈ ਸਾਹਿਬ, ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਤੁਹਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਹੋਵੇਗੀ, ਫਿਰ ਅਗਲਾ ਐਕਸ਼ਨ ਤੁਹਾਡੇ ਲੋਕੀ ਹੋਵੇਗਾ। ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ, ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ। ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ, ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ, ਜੇ ਇਦਾਂ ਦੀ ਟਿੱਪਣੀ ਕਰਦੇ ਨਾ ਪੰਜਾਬ ਦਾ ਮਾਹੌਲ ਖਰਾਬ ਹੋਊ। ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢੱਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ। ਓਏ ਉਹਨੂੰ ਛੱਡੋ, ਕੌਣ ਹੈ, ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ, ਉਹਦੇ ਬਾਰੇ ਪੰਜਾਬ ਦੀ ਜਿਹੜਾ ਖਰਾਬ ਕਰ ਰਿਹਾ ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ। ਕਮਿਊਨਲ ਹੇਟਡ ਜਿਹੜਾ ਵਾ, ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡਰੀਆਂ ਵਾਲਾ ਤੁਹਾਨੂੰ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਗਿਣਦਾ ਨਹੀਂ ਬੰਦਿਆਂ 'ਚ। ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਕਿਹਨੂੰ ਥੋੜਾ ਦੱਸ ਦਿਓ ਕਿਹਨੂੰ? ਢੱਡਰੀਆਂ ਵਾਲੇ ਨੂੰ ਸੰਗਤ ਨੂੰ ਮੈਂ ਅਪੀਲ ਕਰਦਾ, ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ, ਹੁਣ ਤੱਕ ਕਿੰਨੇ ਨੌਜਵਾਨਾਂ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨਾਲ ਜੁੜੇ ਹੋਏ? ਪਤਾ ਨਹੀਂ, ਇਹਦੀ ਗਿਣਤੀ ਮਹਾਰਾਜ ਜਾਣਦਾ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਹੀ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਇਸ ਕਰਕੇ ਢਿੱਡ ਪੀੜ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਰਿਹਾ। ਨਹੀਂ ਕਾਰਵਾਈ ਕਾਦੀ ਕਰਨੀ ਹੈ, ਕਾਰਵਾਈ ਕਾਦੀ ਕਰਨੀ ਹੈ। ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡਕਿਆ ਸੀ, ਉਹਨੂੰ ਛੁਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਏ। ਅੱਛਾ ਬਾਬਾ ਜੀ, ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਵਿਟਾਂਗੇ ਕਿਸ ਤਰੀਕੇ ਨਾਲ? ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ,
ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਿਦਾਂ ਦੇਖਦੇ? ਸਰਕਾਰ ਮੈਨੂੰ ਲੱਗਦਾ ਪ੍ਰੋਪੋਗੈਂਡੇ 'ਚ ਬਿਜੀ ਹੈ ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਅੱਛਾ ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ, ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ, ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ ਇਹਨੂੰ ਕਬੂਲਦਾ, ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੂਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ? ਦੇਖੋ ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ। ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ ਦੋਨੋਂ तरीके ਨਾਲ ਕੀਤਾ गया। देखिए आज जो हुआ है सच की जीत हुई है। एक झूठा पर्चा था जिसको रद्द किया गया और उसके बाद हमारे साथी की जो रिहाई हुई है, जो गिरफ्तारी हो गई थी नाजायज़, हम लोग यहाँ पे शुक्राना करने आए हैं। तो मेरी सबसे अपील है कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरीथिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਅੱਗੇ ਦੇਖੋ ਜੋ ਅਸੀਂ ਅੱਗੇ ਕਰਦੇ ਹਾਂ ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀਆਂ ਦੇ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ ਵੀਡੀਓ ਦੇਖੋ ਜੇ ਦੋਹਰੇ ਕਾਰਵਾਈ ਹੋਊਗੀ ਦੋਹਰੇ ਪ੍ਰੋਟੈਸਟ ਹੋ ਜਾਊਗਾ, ਦੋਹਰੇ ਕਾਰਵਾਈ ਹੋ ਦੋਹਰੇ ਪ੍ਰੋਟੈਸਟ ਹੋਊਗਾ। ਕਿਉਂ ਕਾਰਵਾਈਆਂ ਕਰਨੀਆਂ ਆਪਾਂ? सरकार ਨੂੰ किस सुनेहा देना चाहते हैं पंजाब के लोगों को? सरकार डीजीपी को मैं कहना चाहता हूँ दोबारा कार्रवाई करेंगे नाजायज, फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती, आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफआईआर लॉन्च की है। ਇਹ ਸਰਕਾਰ ਨੇ ਕੀਤੀ ਹੋ ਸਕਦੀ, ਮੈਨੂੰ ਕੀ ਪਤਾ ਇਸ ਗੱਲ जी लवप्रीत ने कहा कुछ कि मैंने कुछ मना दी ਟੌਰਚਰ ਵਗੈਰਾ ਕੀਤਾ ਗਿਆ। ਦੇਖੋ ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸਾਈਨ ਕਰਾਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ, ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਨਹੀਂ ਭਾਈ ਹੁੰਦਾ। ਸਾਹਿਬ ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਦੇ ਛਾਪੇਮਾਰੀ ਹੋਵੇਗੀ, ਫਿਰ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ? ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ। ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ ਆ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ, ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊ। ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢਿੱਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ। ਓਏ ਉਹਨੂੰ ਛੱਡੋ, ਕੌਣ ਹੈ, ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ। ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ। ਕਮਿਊਨਲ ਹੇਟਡ ਜਿਹੜਾ ਵਾ, ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡਰੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਗਿਣਦਾ ਨਹੀਂ ਬੰਦਿਆਂ 'ਚ, ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਕਿਹਨੂੰ ਥੋੜਾ ਦੱਸ ਦਿਓ ਕਿਹਨੂੰ? ਢੱਡਰੀਆਂ ਵਾਲੇ ਨੂੰ ਮੈਂ ਸੰਗਤ ਨੂੰ ਮੈਂ ਅਪੀਲ ਕਰਦਾ, ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ ਹੁਣ ਤੱਕ ਕਿੰਨੇ ਨੌਜਵਾਨ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨਾਲ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਹੀ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਦੀ ਇਸ ਕਰਕੇ ਢਿੱਡ ਪੀੜ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਜਾਏਗਾ। ਨਹੀਂ ਕਾਰਵਾਈ ਕਾਹਦੀ ਕਰਨੀ ਹੈ? ਕਾਰਵਾਈ ਕਾਹਦੀ ਕਰਨੀ ਹੈ? ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ, ਉਹਨੂੰ ਛਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਆ। ਅੱਛਾ ਬਾਬਾ ਜੀ, ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਖੇਡਾਂਗੇ ਕਿਸ ਤਰੀਕੇ ਨਾਲ? ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ, ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਿਦਾਂ ਦੇਖਦੇ? ਸਰਕਾਰ ਮੈਨੂੰ ਲੱਗਦਾ ਪ੍ਰੋਪੋਗੈਂਡੇ 'ਚ ਬਿਜੀ ਹੈ ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਅੱਛਾ ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ, ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ, ਮੈਂ ਪੰਥ ਦਾ ਦਾਸ ਹੋਣ ਦੇ ਨਾਤੇ
ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ ਇਹਨੂੰ ਕਬੂਲਣਾ। ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੂਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ ਦੇਖੋ ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ। ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ। और टॉर्चर मेंटली तो फिजिकली दोनों तरीके नाल किया गया। देखिए आज जो हुआ है, सच की जीत हुई है। एक झूठा पर्चा था जिसको रद्द किया गया और उसके बाद हमारे साथी की जो रिहाई हुई है, जो गिरफ्तारी हो गई थी नाजायज़, हम लोग यहाँ पे शुक्राना करने आए हैं। तो मेरी सबसे अपील है कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरीथिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग अगे देखो जो असी अगे करते हैं नशे छुड़ाउण दा वहीर दा प्रोग्राम जिहड़ा है ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀਆਂ ਦੇ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ ਵੀਡੀਓ देखो जे दोहरे कार्रवाई होगी दोहरे प्रोटेस्ट हो जाऊगा। दोहरे कार्रवाई हो दोहरे प्रोटेस्ट होगा। क्यों कार्रवाई करनी है? ਸਰਕਾਰ ਨੂੰ ਕਿਸ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ, दोबारा कार्रवाई करेंगे नाजायज, फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती, आप उन लोगों पे शिकंजा कसें जिन्होंने ये सब किया है, उन पे शिकंजा कसे जिन्होंने ये फेक एफआईआर लॉन्च की है। ਇਹ ਸਰਕਾਰ ਨੇ ਕੀਤੀ ਹੋ ਸਕਦੀ, ਮੈਨੂੰ ਕੀ ਪਤਾ ਇਸ ਗੱਲ। ਜੀ ਲਵਪ੍ਰੀਤ ਨੇ ਕਿਹਾ ਕੁਝ ਕਿ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕੀਤੀ ਟੌਰਚਰ ਵਗੈਰਾ ਕੀਤਾ ਗਿਆ। ਦੇਖੋ ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸਾਈਨ ਕਰਾਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਨਹੀਂ। ਭਾਈ ਸਾਹਿਬ ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਹੋਵੇਗੀ, ਫਿਰ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ? ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ। ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ ਆ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ, ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢਿੱਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ। ਓਏ ਉਹਨੂੰ ਛੱਡੋ, ਕੌਣ ਹੈ, ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ। ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ। ਕਮਿਊਨਲ ਹੇਟਡ ਜਿਹੜਾ ਵਾ, ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡਰੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਗਿਣਦਾ ਨਹੀਂ ਬੰਦਿਆਂ 'ਚ। ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਕਿਹਨੂੰ ਥੋੜਾ ਦੱਸ ਦਿਓ ਕਿਹਨੂੰ? ਢੱਡਰੀਆਂ ਵਾਲੇ ਨੂੰ ਸੰਗਤ ਨੂੰ ਮੈਂ ਅਪੀਲ ਕਰਦਾ, ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ ਹੁਣ ਤੱਕ ਕਿੰਨੇ ਨੌਜਵਾਨ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨਾਲ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਹੀ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਦੀ ਇਸ ਕਰਕੇ ਢਿੱਡ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਜਾਏਗਾ। ਨਹੀਂ ਕਾਰਵਾਈ ਕਾਹਦੀ ਕਰਨੀ ਹੈ? ਕਾਰਵਾਈ ਕਾਹਦੀ ਕਰਨੀ ਹੈ? ਕੱਲ੍ਹ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ, ਉਹਨੂੰ ਛੁਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਆ। ਅੱਛਾ ਬਾਬਾ ਜੀ, ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਵਿਟਾਂਗੇ ਕਿਸ ਤਰੀਕੇ ਨਾਲ? ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ, ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ, ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਿਦਾਂ ਦੇਖਦੇ? ਸਰਕਾਰ ਮੈਨੂੰ ਲੱਗਦਾ ਪ੍ਰੋਪੇਗੈਂਡੇ 'ਚ ਬਿਜੀ ਹੈ, ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਅੱਛਾ ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ? ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ। ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ ਇਹਨੂੰ ਕਬੂਲਣਾ। ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੂਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ? ਦੇਖੋ ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ। ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ। और टॉर्चर मेंटली तो फिजिकली दोनों तरीके नाल किया गया। देखिए आज जो हुआ है, सच की जीत हुई है। एक झूठा पर्चा था जिसको रद्द किया गया और उसके बाद हमारे साथी की जो रिहाई हुई है, जो गिरफ्तारी हो गई थी नाजायज़, हम लोग यहाँ पे शुक्राना करने आए हैं। तो मेरी सबसे अपील है
कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरी थिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਤਿਆਰੀ ਹੋਏਗੀ ਅੱਗੇ ਦੀ ਕੀ ਅੱਗੇ ਦੇਖੋ ਜੋ ਅਸੀਂ ਅੱਗੇ ਕਰਦੇ ਹਾਂ ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀ ਦੇ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ ਵੀਡੀਓ ਦੇਖ ਦੇਖੋ ਜੇ ਦੋਹਰੇ ਕਾਰਵਾਈ ਹੋਊਗੀ ਦੋਹਰੇ ਪ੍ਰੋਟੈਸਟ ਹੋ ਜਾਊਗਾ। ਦੋਹਰੇ ਕਾਰਵਾਈ ਹੋ ਦੋਹਰੇ ਪ੍ਰੋਟੈਸਟ ਹੋਊਗਾ। ਕਿਉਂ ਕਾਰਵਾਈ ਕਰਨੀ ਹੈ ਆਪਾਂ? ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ दोबारा कार्रवाई करेंगे नाजायज फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफआईआर लॉन्च की है। ਇਹ ਸਰਕਾਰ ਨੇ ਕੀਤੀ ਹੋ ਸਕਦੀ, ਮੈਨੂੰ ਕੀ ਪਤਾ ਇਸ ਗੱਲ ਜੀ ਲਵਪ੍ਰੀਤ ਨੇ ਕਿਹਾ ਕੁਝ ਕਿ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਟੋਰਚਰ ਵਗੈਰਾ ਕੀਤਾ ਗਿਆ। ਦੇਖੋ ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸਾਈਨ ਕਰਾਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਨਹੀਂ ਭਾਈ ਹੁੰਦਾ। ਸਾਹਿਬ ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਤੁਹਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਹੋਵੇਗੀ ਫਿਰ ਅਗਲਾ ਐਕਸ਼ਨ ਤੁਹਾਡੇ ਲੋਕੀ ਹੋਵੇਗਾ। ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ। ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ ਆ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ, ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢਿੰਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ। ਓਏ ਉਹਨੂੰ ਛੱਡੋ, ਕੌਣ ਹੈ, ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ। ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ। ਕਮਿਊਨਲ ਹੇਟਡ ਜਿਹੜਾ ਵਾ, ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡਰੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਗਿਣਦਾ ਨਹੀਂ ਬੰਦਿਆਂ 'ਚ। ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਕਿਹਨੂੰ ਥੋੜਾ ਦੱਸ ਦਿਓ ਕਿਹਨੂੰ? ਢੱਡਰੀਆਂ ਵਾਲੇ ਨੂੰ ਸੰਗਤ ਨੂੰ ਮੈਂ ਅਪੀਲ ਕਰਦਾ ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ ਹੁਣ ਤੱਕ ਕਿੰਨੇ ਨੌਜਵਾਨ ਨੇ ਨਸ਼ਾ ਛੱਡ ਕੇ ਜਿਹੜੀ ਤੁਹਾਡੀ ਸੰਸਥਾ ਨਾਲ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਹੀ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਇਸ ਕਰਕੇ ਢਿੱਡ ਪੀੜ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਗਿਆ। ਨਹੀਂ ਕਾਰਵਾਈ ਕਾਹਦੀ ਕਰਨੀ ਹੈ? ਕਾਰਵਾਈ ਕਾਹਦੀ ਕਰਨੀ ਹੈ? ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ, ਉਹਨੂੰ ਛਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰਦੇ ਨਹੀਂ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਆ। ਅੱਛਾ ਬਾਬਾ ਜੀ ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਖੇਡਾਂਗੇ ਕਿਸ ਤਰੀਕੇ ਨਾਲ? ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ, ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ, ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਿਦਾਂ ਸਰਕਾਰ ਮੈਨੂੰ ਲੱਗਦਾ ਪ੍ਰੋਪੇਗੈਂਡੇ 'ਚ ਬਿਜੀ ਹੈ, ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਅੱਛਾ ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ? ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ, ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ, ਇਹਨੂੰ ਕਬੂਲਦਾ। ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੂਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ ਕਹਿਣਾ? ਦੇਖੋ ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ। ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ। ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ ਦੋਨੋਂ तरीके ਨਾਲ ਕੀਤਾ गया। देखिए आज जो हुआ है, सच की जीत हुई है। एक झूठा पर्चा था जिसको रद्द किया गया, और उसके बाद हमारे साथी की जो रिहाई हुई है, जो गिरफ्तारी हो गई थी नाजायज़, हम लोग यहाँ पे शुक्राना करने आए हैं। तो मेरी सबसे अपील है कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरी थिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਤਿਆਰੀ ਹੋਏਗੀ ਅੱਗੇ ਦੀ ਕੀ? ਅੱਗੇ ਦੇਖੋ ਜੋ ਅਸੀਂ ਅੱਗੇ ਕਰਦੇ ਹਾਂ ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀ ਦੇ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ ਵੀਡੀਓ ਦੇਖ ਦੇਖੋ ਜੇ ਦੋਹਰੇ ਕਾਰਵਾਈ ਹੋਊਗੀ ਦੋਹਰੇ ਪ੍ਰੋਟੈਸਟ ਹੋ ਜਾਊਗਾ। ਦੋਹਰੇ ਕਾਰਵਾਈ ਹੋ ਦੋਹਰੇ ਪ੍ਰੋਟੈਸਟ ਹੋਊਗਾ। ਕਿਉਂ ਕਾਰਵਾਈ ਕਰਨੀ ਆਪਾਂ? ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ दोबारा कार्रवाई करेंगे नाजायज फिर दोबारा प्रोटेस्ट होंगे।
क्यों हमें ऐसा काम करना है? पहले फेक अफेयर ना होती, आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफआईआर लॉन्च की है। ਇਹ ਸਰਕਾਰ ਨੇ ਕੀਤੀ ਹੋ ਸਕਦੀ, ਮੈਨੂੰ ਕੀ ਪਤਾ ਇਸ ਗੱਲ ਜੀ ਲਵਪ੍ਰੀਤ ਨੇ ਕਿਹਾ ਕੁਝ ਕਿ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਟੌਰਚਰ ਵਗੈਰਾ ਕੀਤਾ ਗਿਆ। ਦੇਖੋ ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸਾਈਨ ਕਰਾਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਨਹੀਂ ਭਾਈ ਹੁੰਦਾ। ਸਾਹਿਬ ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਹੋਵੇਗੀ, ਫਿਰ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ? ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ। ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ ਆ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ, ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢਿੰਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ। ਓਏ ਉਹਨੂੰ ਛੱਡੋ, ਕੌਣ ਹੈ, ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ। ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ, ਕਮਿਊਨਲ ਹੇਟਡ ਜਿਹੜਾ ਵਾ, ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡਰੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਨਹੀਂ ਗਿਣਦਾ ਨਹੀਂ ਬੰਦਿਆਂ 'ਚ, ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਕਿਹਨੂੰ ਥੋੜਾ ਦੱਸ ਦਿਓ ਕਿਹਨੂੰ? ਢੱਡਰੀਆਂ ਵਾਲੇ ਨੂੰ ਸੰਗਤ ਨੂੰ ਮੈਂ ਅਪੀਲ ਕਰਦਾ, ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ ਹੁਣ ਤੱਕ ਕਿੰਨੇ ਨੌਜਵਾਨ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨਾਲ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਹੀ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਇਸ ਕਰਕੇ ਢਿੱਡ ਪੀੜ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਗਿਆ। ਨਹੀਂ, ਕਾਰਵਾਈ ਕਾਹਦੀ ਕਰਨੀ ਹੈ? ਕਾਰਵਾਈ ਕਾਹਦੀ ਕਰਨੀ ਹੈ? ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ, ਉਹਨੂੰ ਛਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ, ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਆ। ਅੱਛਾ ਬਾਬਾ ਜੀ ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਵਿਟਾਂਗੇ ਕਿਸ ਤਰੀਕੇ ਨਾਲ? ਦੇਖੋ, ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ, ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ, ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ, ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਿਦਾਂ ਦੇਖਦੇ? ਸਰਕਾਰ ਮੈਨੂੰ ਲੱਗਦਾ ਪ੍ਰੋਪੇਗੈਂਡੇ 'ਚ ਬਿਜੀ ਹੈ, ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਅੱਛਾ ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ, ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ, ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ, ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ, ਇਹਨੂੰ ਕਬੂਲਦਾ। ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੁੱਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ? ਦੇਖੋ, ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ। ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ। ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ ਦੋਨੋਂ ਤਰੀਕੇ ਨਾਲ ਕੀਤਾ ਗਿਆ। देखिए, आज जो हुआ है, सच की जीत हुई है। एक झूठा पर्चा था जिसको रद्द किया गया, और उसके बाद हमारे साथी की जो रिहाई हुई है, जो गिरफ्तारी हो गई थी नाजायज़, हम लोग यहाँ पे शुक्राना करने आए हैं। तो मेरी सबसे अपील है कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरीथिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਅੱਗੇ ਦੇਖੋ, ਜੋ ਅਸੀਂ ਅੱਗੇ ਕਰਦੇ ਹਾਂ ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ, ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀਆਂ ਨੂੰ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ, ਵੀਡੀਓ ਦੇਖੋ, ਜੇ ਦੋਹਰੇ ਕਾਰਵਾਈ ਹੋਊਗੀ, ਦੋਹਰੇ ਪ੍ਰੋਟੈਸਟ ਹੋ ਜਾਊਗਾ। ਦੋਹਰੇ ਕਾਰਵਾਈ ਹੋ, ਦੋਹਰੇ ਪ੍ਰੋਟੈਸਟ ਹੋਊਗਾ। ਕਿਉਂ ਕਾਰਵਾਈ ਕਰਨੀ ਆਪਾਂ? ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ, दोबारा कार्रवाई करेंगे नाजायज़, फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती, आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफआईआर लॉन्च की है। ਇਹ ਸਰਕਾਰ ਨੇ ਕੀਤੀ ਹੋ ਸਕਦੀ, ਮੈਨੂੰ ਕੀ ਪਤਾ ਇਸ ਗੱਲ। ਜੀ ਲਵਪ੍ਰੀਤ ਨੇ ਕਿਹਾ ਕੁਝ ਕਿ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਟੌਰਚਰ ਵਗੈਰਾ ਕੀਤਾ ਗਿਆ। ਦੇਖੋ, ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸਾਈਨ ਕਰਾਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਭਾਈ ਨਹੀਂ। ਸਾਹਿਬ ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਹੋਵੇਗੀ, ਫਿਰ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ? ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ। ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ ਆ।
ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਦੇ ਨਾ ਪੰਜਾਬ ਦਾ ਮਾਹੌਲ ਖਰਾਬ ਹੋ ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢੱਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ ਓਏ ਉਹਨੂੰ ਛੱਡੋ, ਕੌਣ ਹੈ, ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ, ਕਮਿਊਨਲ ਹੇਟਡ ਜਿਹੜਾ ਵਾ, ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਨਹੀਂ ਗਿਣਦਾ ਨਹੀਂ ਬੰਦਿਆਂ 'ਚ, ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਸਰ ਕਿਹਨੂੰ ਥੋੜਾ ਦੱਸ ਦਿਓ ਕਿਹਨੂੰ ਢੱਡਰੀਆਂ ਵਾਲੇ ਨੂੰ ਮੇਰਾ ਪੰਜਾਬ ਦੀ ਕੀ ਸੰਗਤ ਨੂੰ ਮੈਂ ਅਪੀਲ ਕਰਦਾ ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ ਹੁਣ ਤੱਕ ਕਿੰਨੇ ਨੌਜਵਾਨ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨੂੰ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਦੀ ਇਸ ਕਰਕੇ ਢਿੱਡ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਰਿਹਾ ਜੀ। ਨਹੀਂ, ਕਾਰਵਾਈ ਕਾਹਦੀ ਕਰਨੀ ਹੈ, ਕਾਰਵਾਈ ਕਾਹਦੀ ਕਰਨੀ ਹੈ। ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ, ਉਹਨੂੰ ਛਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਏ। ਅੱਛਾ ਬਾਬਾ ਜੀ ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਵਿਟਾਂਗੇ ਕਿਸ ਤਰੀਕੇ ਨਾਲ? ਦੇਖੋ, ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ, ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ, ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਰਾਵੇ। ਸਰਕਾਰ ਮੈਨੂੰ ਲੱਗਦਾ ਪ੍ਰੋਪੋਗੈਂਡੇ 'ਚ ਬਿਜੀ ਹੈ, ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਅੱਛਾ ਲੱਗਦਾ ਸਰਕਾਰ ਨਸ਼ਾ ਮਕਾਉਣਾ ਨਹੀਂ ਚਾਹੁੰਦੀ, ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮਕਾਉਂਦੀ? ਨਸ਼ਾ ਮਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ, ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ, ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ, ਇਹਨੂੰ ਕਬੂਲਦਾ। ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੁੱਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ ਕਹਿਣਾ? ਦੇਖੋ, ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ। ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ। ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ ਦੋਨੋਂ ਤਰੀਕੇ ਨਾਲ ਕੀਤਾ ਗਿਆ। देखिए, आज जो हुआ है, सच की जीत हुई है। एक झूठा पर्चा था जिसको रद्द किया गया, और उसके बाद हमारे साथी की जो रिहाई हुई है, जो गिरफ्तारी हो गई थी नजायज़, हम लोग यहाँ पे शुक्राना करने आए हैं। तो मेरी सबसे अपील है कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरीथिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਅੱਗੇ ਦੇਖੋ, ਜੋ ਅਸੀਂ ਅੱਗੇ ਕਰਦੇ ਹਾਂ ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ, ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀਆਂ ਨੂੰ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ, ਵੀਡੀਓ ਦੇਖ ਦੇਖੋ, ਜੇ ਦੋਹਰੇ ਕਾਰਵਾਈ ਹੋਊਗੀ, ਦੋਹਰੇ ਪ੍ਰੋਟੈਸਟ ਹੋ ਜਾਊਗਾ। ਦੋਹਰੇ ਕਾਰਵਾਈ ਹੋ, ਦੋਹਰੇ ਪ੍ਰੋਟੈਸਟ ਹੋਊਗਾ। ਕਿਉਂ ਕਾਰਵਾਈ ਕਰਨੀ ਆਪਾਂ? ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ, दोबारा कार्रवाई करेंगे नाजायज, फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती, आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफेयर लॉन्च की है। ਇਹ ਸਰਕਾਰ ਨੇ ਕੀਤੀ ਹੋ ਸਕਦੀ, ਮੈਨੂੰ ਕੀ ਪਤਾ ਇਸ ਗੱਲ ਜੀ ਲਵਪ੍ਰੀਤ ਨੇ ਕਿਹਾ ਕੁਝ ਕਿ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕੀਤੀ ਟੌਰਚਰ ਵਗੈਰਾ ਕੀਤਾ ਜਾ ਦੇਖੋ, ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸਾਈਨ ਕਰਾਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ, ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਭਾਈ ਨਹੀਂ। ਸਾਹਿਬ, ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਦੇਖੋ, ਫਿਰ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ? ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ, ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ? ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ ਆ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਦੇ ਨਾ ਪੰਜਾਬ ਦਾ ਮਾਹੌਲ ਖਰਾਬ ਹੋ ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢੱਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ ਓਏ ਉਹਨੂੰ ਛੱਡੋ, ਕੌਣ ਹੈ, ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ, ਕਮਿਊਨਲ ਹੇਟਡ ਜਿਹੜਾ ਵਾ, ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਨਹੀਂ ਗਿਣਦਾ ਨਹੀਂ ਬੰਦਿਆਂ 'ਚ,
ਮੇਰੇ ਕੋਲ ਸਵਾਲ ਨਾ ਕਰਿਆ ਕਰੋ ਸਰ ਕਿਹਨੂੰ ਥੋੜਾ ਦੱਸ ਦਿਓ ਕਿਹਨੂੰ ਢੱਡਰੀਆਂ ਵਾਲੇ ਨੂੰ ਮੇਰਾ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਸੰਗਤ ਨੂੰ ਮੈਂ ਅਪੀਲ ਕਰਦਾ ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ ਹੁਣ ਤੱਕ ਕਿੰਨੇ ਨੌਜਵਾਨ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨਾਲ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਹੀ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਦੀ ਇਸ ਕਰਕੇ ਢਿੱਡ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਜਾਏਗਾ। ਨਹੀਂ, ਕਾਰਵਾਈ ਕਾਹਦੀ ਕਰਨੀ ਹੈ? ਕਾਰਵਾਈ ਕਾਹਦੀ ਕਰਨੀ ਹੈ? ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ, ਉਹਨੂੰ ਛਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਪੰਜਾਬ ਦੀ ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਆ। ਅੱਛਾ ਬਾਬਾ ਜੀ ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਖੇਡਾਂਗੇ ਕਿਸ ਤਰੀਕੇ ਨਾਲ? ਦੇਖੋ, ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ, ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ, ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਰਾਂਗੇ। ਸਰਕਾਰ ਮੈਨੂੰ ਲੱਗਦਾ ਪ੍ਰੋਪੋਗੈਂਡੇ 'ਚ ਬਿਜੀ ਹੈ, ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਅੱਛਾ ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ, ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ, ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ। ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ, ਇਹਨੂੰ ਕਬੂਲਦਾ। ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੁੱਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ ਕਹਿਣਾ? ਦੇਖੋ, ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ। ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ। ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ ਦੋਨੋਂ तरीके ਨਾਲ ਕੀਤਾ ਗਿਆ। देखिए, आज जो हुआ है, सच की जीत हुई है। एक झूठा पर्चा था जिसको रद्द किया गया, और उसके बाद हमारे साथी की जो रिहाई हुई है, जो गिरफ्तारी हो गई थी नजायज़, हम लोग यहाँ पे शुक्राना करने आए हैं। तो मेरी सबसे अपील है कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरीथिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਅੱਗੇ ਦੇਖੋ, ਜੋ ਅਸੀਂ ਅੱਗੇ ਕਰਦੇ ਹਾਂ ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ, ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀਆਂ ਨੂੰ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ, ਵੀਡੀਓ ਦੇਖ ਦੇਖੋ, ਜੇ ਦੋਹਰੇ ਕਾਰਵਾਈ ਹੋਊਗੀ, ਦੋਹਰੇ ਪ੍ਰੋਟੈਸਟ ਹੋ ਜਾਊਗਾ। ਦੋਹਰੇ ਕਾਰਵਾਈ ਹੋ, ਦੋਹਰੇ ਪ੍ਰੋਟੈਸਟ ਹੋਊਗਾ। ਕਿਉਂ ਕਾਰਵਾਈ ਕਰਨੀ ਆਪਾਂ? ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ, दोबारा कार्रवाई करेंगे नाजायज, फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती, आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफेयर लॉन्च की है। ਇਹ ਸਰਕਾਰ ਨੇ ਕੀਤੀ ਹੋ ਸਕਦੀ, ਮੈਨੂੰ ਕੀ ਪਤਾ ਇਸ ਗੱਲ ਜੀ ਲਵਪ੍ਰੀਤ ਨੇ ਕਿਹਾ ਕੁਝ ਕਿ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕੀਤੀ ਟੌਰਚਰ ਵਗੈਰਾ ਕੀਤਾ ਗਿਆ। ਦੇਖੋ, ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸਾਈਨ ਕਰਾਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ, ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਭਾਈ ਨਹੀਂ। ਸਾਹਿਬ, ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਦੇਖੋ, ਫਿਰ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ? ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ, ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ? ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ ਆ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ, ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ, ਜੇ ਇਦਾਂ ਦੀ ਟਿੱਪਣੀ ਕਰਦੇ ਨਾ ਪੰਜਾਬ ਦਾ ਮਾਹੌਲ ਖਰਾਬ ਹੋਊ। ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢਿੱਡਰੀਆਂ ਵਾਲਾ ਵੀ ਖਰਾਬ ਹੁੰਦਾ ਪਿਆ ਵਾ। ਓਏ ਉਹਨੂੰ ਛੱਡੋ, ਕੌਣ ਹੈ? ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ, ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ। ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ इंसिडेंट वापरते, कम्युनल हेटेड ਜਿਹੜਾ ਵਾ, कम्युनल वायलेंस सारा साल चलता है यूपी और बिहार में। ਢੱਡੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਨਹੀਂ ਗਿਣਦਾ ਨਹੀਂ ਬੰਦਿਆਂ 'ਚ, ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਸਰ ਕਿਹਨੂੰ ਥੋੜਾ ਦੱਸ ਦਿਓ ਕਿਹਨੂੰ? ਢੱਡਰੀਆਂ ਵਾਲੇ ਨੂੰ ਮੇਰਾ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਸੰਗਤ ਨੂੰ ਮੈਂ ਅਪੀਲ ਕਰਦਾ ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ, ਹੁਣ ਤੱਕ ਕਿੰਨੇ ਨੌਜਵਾਨ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨਾਲ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਹੀ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਦੀ ਇਸ ਕਰਕੇ ਢਿੱਡ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਜਾਏਗਾ। ਨਹੀਂ, ਕਾਰਵਾਈ ਕਾਹਦੀ ਕਰਨੀ ਹੈ?
ਕਾਰਵਾਈ ਕਦੀ ਕਰਨੀ ਹੈ। ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ, ਉਹਨੂੰ ਛੁਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਆ। ਅੱਛਾ ਬਾਬਾ ਜੀ ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਖੇਡਾਂਗੇ ਕਿਸ ਤਰੀਕੇ ਨਾਲ? ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ, ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ, ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਸਭ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਿਦਾਂ ਦੇਖਦੇ? ਸਰਕਾਰ ਮੈਨੂੰ ਲੱਗਦਾ ਪ੍ਰੋਪੇਗੈਂਡੇ 'ਚ ਬਿਜੀ ਹੈ, ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਲੱਗਦਾ ਸਰਕਾਰ ਨਸ਼ਾ ਮੁਕਾਉਣੀ ਚਾਹੁੰਦੀ ਹੈ, ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ। ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ। ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ, ਇਹਨੂੰ ਕਬੂਲਦਾ। ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੁੱਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ ਕਹਿਣਾ? ਦੇਖੋ ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ। ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ। ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ ਦੋਨੋਂ तरीके ਨਾਲ ਕੀਤਾ गया। देखिए आज जो हुआ है, सच की जीत हुई है। एक झूठा पर्चा था जिसको रद्द किया गया, और उसके बाद हमारे साथी की जो रिहाई हुई है, जो गिरफ्तारी हो गई थी नजायज़, हम लोग यहाँ पे शुक्राना करने आए हैं। तो मेरी सबसे अपील है कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरीथिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਅੱਗੇ ਦੇਖੋ ਜੋ ਅਸੀਂ ਅੱਗੇ ਕਰਦੇ ਹਾਂ, ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀਆਂ ਨੂੰ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ, ਵੀਡੀਓ ਦੇਖ ਦੇਖੋ ਜੇ ਦੋਹਰੇ ਕਾਰਵਾਈ ਹੋਊਗੀ, ਦੋਹਰੇ ਪ੍ਰੋਟੈਸਟ ਹੋ ਜਾਊਗਾ। ਦੋਹਰੇ ਕਾਰਵਾਈ ਹੋ, ਦੋਹਰੇ ਪ੍ਰੋਟੈਸਟ ਹੋਊਗਾ। ਕਿਉਂ ਕਾਰਵਾਈ करनी ਆਪਾਂ? सरकार ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ, दोबारा कार्रवाई करेंगे नाजायज, फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती, आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफेयर लॉन्च की है। ਇਹ ਸਰਕਾਰ ਨੇ ਕੀਤੀ ਹੋ ਸਕਦੀ, ਮੈਨੂੰ ਕੀ ਪਤਾ ਇਸ ਗੱਲ ਜੀ ਲਵਪ੍ਰੀਤ ਨੇ ਕਿਹਾ ਕੁਝ ਕਿ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕੀਤੀ ਟੌਰਚਰ ਵਗੈਰਾ ਕੀਤਾ ਗਿਆ। ਦੇਖੋ ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸਾਈਨ ਕਰਾਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ, ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਨਹੀਂ ਭਾਈ ਹੁੰਦਾ। ਸਾਹਿਬ, ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਹੋਵੇਗੀ, ਫਿਰ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ? ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ। ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ ਆ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ, ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਨ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢਿੱਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ। ਓਏ ਉਹਨੂੰ ਛੱਡੋ, ਕੌਣ ਹੈ, ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ, ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ। ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ, ਕਮਿਊਨਲ ਹੇਟਡ ਜਿਹੜਾ ਵਾ, ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਨਹੀਂ ਗਿਣਦਾ ਨਹੀਂ ਬੰਦਿਆਂ 'ਚ, ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਸਰ ਕਿਹਨੂੰ ਥੋੜਾ ਦੱਸ ਦਿਓ ਕਿਹਨੂੰ? ਢੱਡਰੀਆਂ ਵਾਲੇ ਨੂੰ ਸੰਗਤ ਨੂੰ ਮੈਂ ਅਪੀਲ ਕਰਦਾ, ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ, ਹੁਣ ਤੱਕ ਕਿੰਨੇ ਨੌਜਵਾਨਾਂ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨਹੀਂ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਇਸ ਕਰਕੇ ਢਿੱਡ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਜਾਏਗਾ। ਨਹੀਂ ਕਾਰਵਾਈ ਕਾਹਦੀ ਕਰਨੀ ਹੈ? ਕਾਰਵਾਈ ਕਾਹਦੀ ਕਰਨੀ ਹੈ? ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ, ਉਹਨੂੰ ਛੁਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਆ। ਅੱਛਾ ਬਾਬਾ ਜੀ, ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਖੇਡਾਂਗੇ ਕਿਸ ਤਰੀਕੇ ਨਾਲ? ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ,
ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਿਦਾਂ ਦੇਖਦੇ? ਸਰਕਾਰ ਮੈਨੂੰ ਲੱਗਦਾ ਪ੍ਰੋਪੇਗੈਂਡੇ 'ਚ ਬਿਜੀ ਹੈ ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ, ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ, ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ ਇਹਨੂੰ ਕਬੂਲਦਾ, ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੂਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ ਕਹਿਣਾ? ਦੇਖੋ ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ। ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ ਦੋਨੋਂ तरीके ਨਾਲ ਕੀਤਾ ਗਿਆ। देखिए आज जो हुआ है, सच की जीत हुई है। एक झूठा पर्चा था जिसको रद्द किया गया और उसके बाद हमारे साथी की जो रिहाई हुई है, जो गिरफ्तारी हो गई थी नजायज़, हम लोग यहाँ पे शुक्राना करने आए हैं। तो मेरी सबसे अपील है कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरीथिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਅੱਗੇ ਦੇਖੋ ਜੋ ਅਸੀਂ ਅੱਗੇ ਕਰਦੇ ਹਾਂ ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀਆਂ ਦੇ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ, ਵੀਡੀਓ ਦੇਖ ਦੇਖੋ ਜੇ ਦੋਹਰੇ ਕਾਰਵਾਈ ਹੋਊਗੀ ਦੋਹਰੇ ਪ੍ਰੋਟੈਸਟ ਹੋ ਜਾਊਗਾ, ਦੋਹਰੇ ਕਾਰਵਾਈ ਹੋ ਦੋਹਰੇ ਪ੍ਰੋਟੈਸਟ ਹੋਊਗਾ। ਕਿਉਂ ਕਾਰਵਾਈ ਕਰਨੀ ਆਪਾਂ? सरकार ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ दोबारा कार्रवाई करेंगे नाजायज, फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती, आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफआईआर लॉन्च की है। ਇਹ ਸਰਕਾਰ ਨੇ ਕੀਤੀ ਹੋ ਸਕਦੀ, ਮੈਨੂੰ ਕੀ ਪਤਾ ਇਸ ਗੱਲ ਜੀ ਲਵਪ੍ਰੀਤ ਨੇ ਕਿਹਾ ਕੁਝ ਕਿ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਟੌਰਚਰ ਵਗੈਰਾ ਕੀਤਾ ਦਾ। ਦੇਖੋ ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸਾਈਨ ਕਰਾਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਭਾਈ ਨਹੀਂ। ਸਾਹਿਬ ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਦੇਖੋ, ਫਿਰ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ? ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ। ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ ਆ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ, ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਦੇ ਨਾ ਪੰਜਾਬ ਦਾ ਮਾਹੌਲ ਖਰਾਬ ਹੋ ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢਿੱਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ। ਓਏ ਉਹਨੂੰ ਛੱਡੋ, ਕੌਣ ਹੈ, ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ। ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ, ਕਮਿਊਨਲ ਹੇਟਡ ਜਿਹੜਾ ਵਾ, ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਨਹੀਂ ਗਿਣਦਾ ਨਹੀਂ ਬੰਦਿਆਂ 'ਚ, ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਸਰ ਕਿਹਨੂੰ ਥੋੜਾ ਦੱਸ ਦਿਓ ਕਿਹਨੂੰ? ਢੱਡਰੀਆਂ ਵਾਲੇ ਨੂੰ ਸੰਗਤ ਨੂੰ ਮੈਂ ਅਪੀਲ ਕਰਦਾ ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ ਹੁਣ ਤੱਕ ਕਿੰਨੇ ਨੌਜਵਾਨ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨੂੰ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਇਸ ਕਰਕੇ ਢਿੱਡ ਪੀੜ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਜਾਏਗਾ। ਨਹੀਂ ਕਾਰਵਾਈ ਕਾਹਦੀ ਕਰਨੀ ਹੈ? ਕਾਰਵਾਈ ਕਾਹਦੀ ਕਰਨੀ ਹੈ? ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ, ਉਹਨੂੰ ਛਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਆ। ਅੱਛਾ ਬਾਬਾ ਜੀ, ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਵਿਟਾਂਗੇ ਕਿਸ ਤਰੀਕੇ ਨਾਲ? ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ, ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਿਦਾਂ ਦੇਖਦੇ? ਸਰਕਾਰ ਮੈਨੂੰ ਲੱਗਦਾ ਪ੍ਰੋਪੇਗੈਂਡੇ 'ਚ ਬਿਜੀ ਹੈ ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਅੱਛਾ ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ, ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ, ਮੈਂ ਪੰਥ ਦਾ ਦਾਸ ਹੋਣ ਦੇ ਨਾਤੇ
ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ ਇਹਨੂੰ ਕਬੂਲ ਦਾ ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੁੱਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ ਦੇਖੋ ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ, ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ दोनों तरीके ਨਾਲ ਕੀਤਾ ਗਿਆ। देखिए आज जो हुआ है सच की जीत हुई है। एक झूठा पर्चा था जिसको रद्द किया गया और उसके बाद हमारे साथी की जो रिहाई हुई है, जो गिरफ्तारी हो गई थी नाजायज़, हम लोग यहाँ पे शुक्राना करने आए हैं। तो मेरी सबसे अपील है कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरीथिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਅੱਗੇ ਦੇਖੋ ਜੋ ਅਸੀਂ ਅੱਗੇ ਕਰਦੇ ਹਾਂ ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀਆਂ ਨੂੰ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ ਵੀਡੀਓ ਦੇਖ ਦੇਖੋ ਜੇ ਦੋਹਰੇ ਕਾਰਵਾਈ ਹੋਊਗੀ ਦੋਹਰੇ ਪ੍ਰੋਟੈਸਟ ਹੋ ਜਾਊਗਾ, ਦੋਹਰੇ ਕਾਰਵਾਈ ਹੋ ਦੋਹਰੇ ਪ੍ਰੋਟੈਸਟ ਹੋਊਗਾ। ਕਿਉਂ ਕਾਰਵਾਈ करनी है? ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ दोबारा कार्रवाई करेंगे नाजायज़, फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती, आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफेयर लॉन्च की है। ये सरकार ने की हो सकती, मैनू की पता है। ਜੀ ਲਵਪ੍ਰੀਤ ਨੇ ਕਿਹਾ ਕੁਝ ਕਿ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਟੌਰਚਰ ਵਗੈਰਾ ਕੀਤਾ ਗਿਆ। देखो कोरे कागजां ते पुलिस वाले साइन कराਉਂਦੇ, ਤੁਹਾਨੂੰ ਕਸਟਡੀਆਂ ਦਾ ਪਤਾ ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਭਾਈ ਨਹੀਂ। ਸਾਹਿਬ ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਦੇਖੋ, ਫਿਰ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ? ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ, ਨੌਜਵਾਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ। ਅੱਗੇ ਤਾਂ ਗੈਂਗਸਟਰ ਪੈਦਾ ਕੀਤੇ, ਹੁਣ ਤੁਸੀਂ ਖਾੜਕੂ ਕਰਨੇ ਆ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ, ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਦੇ ਨਾ ਪੰਜਾਬ ਦਾ ਮਾਹੌਲ ਖਰਾਬ ਹੋ ਇਹ ਕਰ ਰਹੇ ਨੇ ਮਾਹੌਲ ਖਰਾਬ, ਅਸੀਂ ਤੇ ਨਹੀਂ ਕਰ ਰਹੇ। ਢਿੱਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ। ਓਏ ਉਹਨੂੰ ਛੱਡੋ, ਕੌਣ ਹੈ? ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ। ਪੰਜਾਬ ਦੀ ਕਾਦੀ ਦੇਖੋ, ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇੰਸੀਡੈਂਟ ਵਾਪਰਦੇ। ਕਮਿਊਨਲ ਹੇਟਡ ਜਿਹੜਾ ਵਾ, ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਨਹੀਂ ਗਿਣਦਾ ਨਹੀਂ ਬੰਦਿਆਂ 'ਚ, ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਸਰ ਕਿਹਨੂੰ ਥੋੜਾ ਦੱਸ ਦਿਓ ਕਿਹਨੂੰ? ਢੱਡਰੀਆਂ ਵਾਲੇ ਨੂੰ ਸੰਗਤ ਨੂੰ ਮੈਂ ਅਪੀਲ ਕਰਦਾ ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ ਕੇ ਨਸ਼ੇ ਤਿਆਗੋ, ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ ਹੁਣ ਤੱਕ ਕਿੰਨੇ ਨੌਜਵਾਨ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨਾਲ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ, ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ, ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ, ਗਿਣਤੀ ਦਾ ਮਸਲਾ ਨਹੀਂ, 1.25 ਲੱਖ ਸਿੰਘ ਇੱਕ ਹੁੰਦਾ ਹੈ, ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਇਸ ਕਰਕੇ ਢਿੱਡ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਰਿਹਾ। ਨਹੀਂ ਕਾਰਵਾਈ ਕਾਹਦੀ ਕਰਨੀ ਹੈ? ਕਾਰਵਾਈ ਕਾਹਦੀ ਕਰਨੀ ਹੈ? ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ, ਉਹਨੂੰ ਛਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ, ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ, ਇਹਨੂੰ ਕਲੋਜ਼ ਕਰਨ ਨਾਲ ਵਧੀਆ। ਅੱਛਾ ਬਾਬਾ ਜੀ, ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ, ਅਸੀਂ ਉਹਨਾਂ ਵਾਸਤੇ ਕੁਝ ਖੇਡਾਂਗੇ ਕਿਸ ਤਰੀਕੇ ਨਾਲ? ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ, ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ, ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ, ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਰਾਂਗੇ। ਸਰਕਾਰ ਮੈਨੂੰ ਲੱਗਦਾ ਪ੍ਰੋਪੋਗੈਂਡੇ 'ਚ ਬਿਜੀ ਹੈ, ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ, ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ, ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ, ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ ਇਹਨੂੰ ਕਬੂਲ ਦਾ ਸਤਿਗੁਰ ਦੇ ਦਰ ਤੇ ਆਇਆ, ਉਹਦੇ ਕੁੱਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ, ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ, ਆਪਾਂ ਉਹਦੇ ਬਾਰੇ ਕੀ ਦੇਖੋ ਜੇਲ੍ਹ 'ਚ ਨਹੀਂ, ਰਿਮਾਂਡ ਦੇ ਵਿੱਚ, ਜੇਲ੍ਹ 'ਚ ਨਹੀਂ ਟੌਰਚਰ ਕੀਤਾ ਗਿਆ, ਰਿਮਾਂਡ 'ਚ ਟੌਰਚਰ ਕੀਤਾ ਗਿਆ ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ दोनों तरीके ਨਾਲ ਕੀਤਾ ਗਿਆ। देखिए आज जो हुआ है सच की जीत हुई है। एक झूठा पर्चा था जिसको रद्द किया गया और उसके बाद हमारे साथी की जो रिहाई हुई है, जो गिरफ्तारी हो गई थी नाजायज़, हम लोग यहाँ पे शुक्राना करने आए हैं। तो मेरी सबसे अपील है
कि ऐसे कुछ हालात ख़राब नहीं है जैसे मीडिया पोर्ट्रे कर रहा है। मीडिया को अच्छी तरीके से रोल अदा करना चाहिए। एवरी थिंग इज़ लाइक पीसफुल हेयर। अब यहाँ पे शुक्राना करने के बाद हम घर पे जाएंगे। सो एवरीथिंग ਤਿਆਰੀ ਹੋਏਗੀ ਅੱਗੇ ਦੀ ਅੱਗੇ ਦੇਖੋ ਜੋ ਅਸੀਂ ਅੱਗੇ ਕਰਦੇ ਹਾਂ ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ ਉਹੀ ਆਪਾਂ ਕੰਟੀਨਿਊ ਕਰਾਂਗੇ। ਵਿਰੋਧੀ ਪਾਰਟੀ ਨੂੰ ਕਾਫੀ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣੇ ਹੁੰਦਾ। ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਜਾਊਗੀ ਵੀਡੀਓ ਦੇਖ ਦੇਖੋ ਜੇ ਦੋਹਰੇ ਕਾਰਵਾਈ ਹੋਊਗੀ ਦੋਹਰੇ ਪ੍ਰੋਟੈਸਟ ਹੋ ਜਾਊਗਾ। ਦੋਹਰੇ ਕਾਰਵਾਈ ਹੋ ਦੋਹਰੇ ਪ੍ਰੋਟੈਸਟ ਹੋਊਗਾ। क्यों कार्रवाई करनी है? ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ? सरकार डीजीपी को मैं कहना चाहता हूँ दोबारा कार्रवाई करेंगे नाजायज फिर दोबारा प्रोटेस्ट होंगे। क्यों हमें ऐसा काम करना है? पहले फेक अफेयर ना होती आप उन लोगों पे शिकंजा कसें जिन्होंने ये सब किया है, उन पे शिकंजा कसें जिन्होंने ये फेक अफेयर लॉन्च की है। ये सरकार ने की हो सकती मैनू की पता है। ਜੀ ਲਵਪ੍ਰੀਤ ਨੇ ਕਿਹਾ ਕੁਝ ਕਿ ਮੈਨੂੰ ਕੁਝ ਮਨਾਉਣ ਦੀ ਕੋਸ਼ਿਸ਼ ਕੀਤੀ ਟੋਰਚਰ ਵਗੈਰਾ ਕੀਤਾ ਜਾ देखो कोरे कागजां ते पुलिस वाले साइन कराਉਂਦੇ ਤੁਹਾਨੂੰ ਕਸਟਡੀਆਂ ਦਾ ਪਤਾ ਰਿਮਾਂਡਾਂ 'ਚ ਕੀ ਹੁੰਦਾ ਸਾਰਾ ਕੁਝ। ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਭਾਈ ਨਹੀਂ। ਸਾਹਿਬ ਜੇ ਹੁਣ ਜਿੱਦਾਂ ਇਹ ਕਹਿ ਰਹੇ ਡੀਜੀਪੀ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ, ਜੇ ਲੱਗਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰ ਛਾਪੇਮਾਰੀ ਦੇਖੋ- ਹੋਵੇਗੀ ਫਿਰ ਅਗਲਾ ਐਕਸ਼ਨ ਤੁਹਾਡੇ ਨੂੰ ਕੀ ਹੋਵੇਗਾ? ਨੌਜਵਾਨਾਂ ਦੇ ਘਰ 'ਚ ਛਾਪੇਮਾਰੀ ਹੋਣਗੀ। ਨੌਜਵਾਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ। ਅੱਗੇ ਤਾਂ ਗੈਂਗਸਟਰ ਪੈਦਾ ਕੀਤੇ ਹੁਣ ਤੁਸੀਂ ਖਾੜਕੂ ਕਰਨੇ ਆ। ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਲੱਗਦਾ ਭਾਈ ਸਾਹਿਬ ਜੀ ਇਦਾਂ ਦੀ ਟਿੱਪਣੀ ਕਰਨ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਇਹ ਕਰ ਰਹੇ ਨੇ ਮਾਹੌਲ ਖਰਾਬ ਅਸੀਂ ਤੇ ਨਹੀਂ ਕਰ ਰਹੇ। ਢਿੱਡਰੀਆਂ ਵਾਲਾ ਵੀ ਖਿਲਾਫ ਹੁੰਦਾ ਪਿਆ ਵਾ। ਓਏ ਉਹਨੂੰ ਛੱਡੋ ਕੌਣ ਹੈ ਬੰਦਾ ਹੀ ਨਹੀਂ ਹੈਗਾ ਉਹ। ਜਿਹੜਾ ਇਨਸੀਡੈਂਟ ਹੋਇਆ ਜੀ ਉਹਦੇ ਬਾਰੇ ਪੰਜਾਬ ਦੀ ਮੀਡੀਆ ਜਿਹੜਾ ਖਰਾਬ ਕਰ ਰਿਹਾ ਪੰਜਾਬ ਦੀ ਕਾਦੀ ਦੇਖੋ ਪੰਜਾਬ ਪੀਸਫੁਲ ਸਟੇਟ ਹੈ। यूपी बिहार ਚ ਇਹੋ ਜਿਹੇ ਰੋਜ਼ ਇਨਸੀਡੈਂਟ ਵਾਪਰਦੇ। ਕਮਿਊਨਲ ਹੇਟਡ ਜਿਹੜਾ ਵਾ ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ यूपी और बिहार में। ਢੱਡੀਆਂ ਵਾਲਾ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਕਮੈਂਟ ਕਰ ਰਿਹਾ ਹੈ। ਓਏ ਉਹ ਮੈਂ ਉਹਨੂੰ ਨਹੀਂ ਗਿਣਦਾ ਨਹੀਂ ਬੰਦਿਆਂ 'ਚ। ਮੇਰੇ ਕੋਲ ਸਵਾਲ ਨਾ ਕਰਿਆ ਕਰੋ। ਸਰ ਕਿਹਨੂੰ ਥੋੜਾ ਦੱਸ ਦਿਓ ਕਿਹਨੂੰ ਢੱਡਰੀਆਂ ਵਾਲੇ ਨੂੰ ਮੇਰਾ ਪੰਜਾਬ ਦੀ ਵਾਰੀ ਸੰਗਤ ਨੂੰ ਮੈਂ ਅਪੀਲ ਕਰਦਾ ਵੱਧ ਤੋਂ ਵੱਧ ਪੰਥ ਦੇ ਨਾਲ ਜੁੜੋ। ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋ। ਅੰਮ੍ਰਿਤ ਛਕ ਕੇ ਨਸ਼ੇ ਤਿਆਗੋ। ਨਸ਼ੇ ਤਿਆਗ ਕੇ ਪੰਥ ਲਈ ਸੰਘਰਸ਼ ਕਰੋ। ਭਾਈ ਸਾਹਿਬ ਹੁਣ ਤੱਕ ਕਿੰਨੇ ਨੌਜਵਾਨ ਨੇ ਨਸ਼ਾ ਛੱਡ ਕੇ ਜਿਹੜੀ ਸੰਸਥਾ ਨਹੀਂ ਜੁੜੇ ਹੋਏ? ਪਤਾ ਨਹੀਂ ਇਹਦੀ ਗਿਣਤੀ ਮਹਾਰਾਜ ਜਾਣਦਾ ਹੈ, ਪਰ ਹਜ਼ਾਰਾਂ ਦੀ ਗਿਣਤੀ ਤੇ ਹੋਣੇ ਸਤਿਗੁਰ ਦੀ ਕਿਰਪਾ ਦੇ ਨਾਲ। ਤੇ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛਕ ਗਿਆ ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛਕਿਆ ਵਿੱਚ ਬੱਚਿਆਂ ਭਚੰਗੀਆਂ ਨੇ। ਸੋ ਸਤਿਗੁਰ ਕਿਰਪਾ ਕਰਨੇ ਗਿਣਤੀ ਦਾ ਮਸਲਾ ਨਹੀਂ। 1.25 ਲੱਖ ਸਿੰਘ ਇੱਕ ਹੁੰਦਾ ਹੈ। ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਰਹੇ ਨੇ। ਸਰਕਾਰ ਦੀ ਇਸ ਕਰਕੇ ਢਿੱਡ ਹੋ ਰਹੀ ਕਿ ਤੁਸੀਂ ਨਸ਼ਾ ਇਸੇ ਕਰਕੇ ਇੱਥੇ ਸਰਕਾਰ ਦਾ ਕਾਰੋਬਾਰ ਬੰਦ ਹੋ ਜਾਏਗਾ। ਨਹੀਂ ਕਾਰਵਾਈ ਕਾਹਦੀ ਕਰਨੀ ਹੈ? ਕਾਰਵਾਈ ਕਾਹਦੀ ਕਰਨੀ ਹੈ? ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ 'ਚ ਇਹਨਾਂ ਨੇ ਡੱਕਿਆ ਸੀ ਉਹਨੂੰ ਛਡਾਇਆ ਹੈ। ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ। ਕਾਰਵਾਈ ਕਿਤੇ ਤੇ ਕਰ ਦੇਣੀ ਹੈ। ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਹ ਪ੍ਰੋਟੈਸਟ ਹੋਣਗੇ। ਦੁਬਾਰਾ ਇਹੋ ਜਿਹੇ ਕੰਮ ਹੋਣਗੇ। ਉਹਨੂੰ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ। ਇਹਨੂੰ ਕਲੋਜ਼ ਕਰਨ ਨਾਲ ਵਧੀਆ। ਅੱਛਾ ਬਾਬਾ ਜੀ ਜਿਹੜੇ ਨਜਾਇਜ਼ ਪਰਚੇ ਆਮ ਲੋਕਾਂ ਤੇ ਵੀ ਹੁੰਦੇ ਆ ਅਸੀਂ ਉਹਨਾਂ ਵਾਸਤੇ ਕੁਝ ਵਿਟਾਂਗੇ ਕਿਸ ਤਰੀਕੇ ਨਾਲ? ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ ਉਹਨਾਂ ਦੀ ਜਿੰਨੀ ਹੋ ਸਕੇ ਮਦਦ ਕਰੀਦੀ ਹੈ ਜਿਸ ਤਰੀਕੇ ਨਾਲ ਵੀ ਹੋ ਸਕੇ। ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ ਤਾਂ ਜੋ ਆਪਾਂ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ। ਭਾਈ ਸਾਹਿਬ ਸਰਕਾਰਾਂ ਦੇ ਕੰਮ ਤੁਸੀਂ ਕਰ ਰਹੇ ਹੋ, ਸਰਕਾਰ ਨੂੰ ਕਰਾਂਗੇ। ਸਰਕਾਰ ਮੈਨੂੰ ਲੱਗਦਾ ਪ੍ਰੋਪੋਗੈਂਡੇ 'ਚ ਬਿਜੀ ਹੈ ਜਾਂ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ ਕਰਨ 'ਚ ਬਿਜੀ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ। ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ। ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ। ਅੱਛਾ ਲੱਗਦਾ ਸਰਕਾਰ ਨਸ਼ਾ ਮੁਕਾਉਣਾ ਨਹੀਂ ਚਾਹੁੰਦੀ? ਤੁਹਾਨੂੰ ਲੱਗਦਾ ਸਰਕਾਰ ਨਸ਼ਾ ਨਹੀਂ ਮੁਕਾਉਂਦੀ? ਨਸ਼ਾ ਮੁਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ। ਦੇਖੋ ਪੰਥ ਦੀ ਜਿੱਤ ਹੈ, ਮੇਰੀ ਜਿੱਤ ਕੋਈ ਨਹੀਂ। ਪੰਥ ਦੀ ਜਿੱਤ ਹੈ। ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ ਇਹਨੂੰ ਕਬੂਲਦਾ। ਸਤਿਗੁਰ ਦੇ ਦਰ ਤੇ ਆਇਆ ਉਹਦੇ ਕੁੱਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਏ ਆ। ਸੋ ਇਹ ਪੰਥ ਦੀ ਜਿੱਤ ਹੈ। ਅੱਛਾ ਭਾਈ ਸਾਹਿਬ ਲਵਪ੍ਰੀਤ ਨੂੰ ਟੌਰਚਰ ਵੀ ਕਿਹਾ ਜਾਂਦਾ ਕੀਤਾ ਸੀ ਜੇਲ੍ਹ ਦੇ ਵਿੱਚ। ਬਾਬਾ ਜੀ ਬਾਰੇ ਕੀ ਕਹਿਣਾ? ਦੇਖੋ ਜੇਲ੍ਹ 'ਚ ਨਹੀਂ ਰਿਮਾਂਡ ਦੇ ਵਿੱਚ